पंडित ओमकार नाथ ठाकर। पंडित ओमकार नाथ ठाकर ਨੂੰ ਪਹਿਲੀ ਵਾਰ ਮੈਂ 1928 ਵਿੱਚ ਨਾਗਪੁਰ ਡਿੱਠਾ ਤੇ ਸੁਣਿਆ। ਉਨੀ ਦਿਨੀ ਮੈਂ ਡਿੰਕਰ ਭਾ ਪਟਵਰਧਨ ਤੋਂ ਪੱਕਾ ਗਾਣਾ ਸਿੱਖਦਾ ਪਿਆ ਸਾਂ। ਵੱਡੇ ਵੱਡੇ ਗਵਈਆਂ ਦਾ ਗਾਣਾ ਮੈਂ ਕਦੀ ਨਹੀਂ ਸਾਂ ਕੁਸਾਂਦਾ। ਮੈਨੂੰ ਯਾਦ ਏ ਇਹ ਇੱਕ ਵੱਡਾ ਖੁੱਲ੍ਹਾ ਮੈਦਾਨ ਸੀ ਜਿੱਥੇ ਗੈਸਾਂ ਦੀ ਲੋਅ ਨਾਲ ਦਿਨ ਚੜ੍ਹਿਆ ਆਇਆ ਸੀ। ਮੈਂ ਜਿਹੜੇ ਵੇਲੇ ਅਪੜਿਆ ਕੋਈ 500 ਬੰਦਾ ਜੁੜਿਆ ਬੈਠਾ ਸੀ ਉੱਥੇ। ਕੁਝ ਚਿਰ ਨਾ ਪਿਆ ਤੇ ਪੰਡਿਤ ਜੀ ਸਟੇਜ 'ਤੇ ਆ ਗਏ। ਰੰਗ ਢੰਗ ਸਾਰਾ ਰਾਜਿਆਂ ਮਹਾਰਾਜਿਆਂ ਵਾਲਾ, ਮੋਢਿਆਂ ਤੀਕਰ ਲੰਮੇ ਵਾਲ, ਗੋਡਿਆਂ ਨੂੰ ਛੂੰਹਦਾ ਰੇਸ਼ਮੀ ਕੋਟ ਜਿਵੇਂ ਕੋਈ ਖਿਲਤ ਹੋਵੇ। ਉਹਨਾਂ ਦੀ ਸਵਾਗਤੀ ਮੁਸਕਾਨ ਸਾਰੇ ਪਿੰਡ ਨੂੰ ਜਾਦੂ ਕੀਤੀ ਆਉਂਦੀ ਸੀ। ਪੂਰੇ ਆਲ ਦੁਆਲ ਉੱਤੇ ਉਹ ਛਾਏ ਹੋਏ ਸਨ। ਜਦ ਗਾਵਣ ਲੱਗੇ ਤਾਂ ਉਹਨਾਂ ਦੇ ਅਸਮਾਨੀ ਆਵਾਜ਼ ਨਾਲ ਮੇਰੇ ਰੂਹ ਵਿੱਚ ਕੰਬਣੀ ਛਿੜ ਪਈ। ਲੱਗਾ ਜਿਵੇਂ ਉਹਨਾਂ ਕੋਲ ਕੋਈ ਕਾਮਨ ਹੋਵੇ। ਸੁਰਾਂ ਉੱਤੇ ਉਹਨਾਂ ਦਾ ਵਸ ਆਪਣੀ ਮਿਸਾਲ ਆਪ ਸੀ। ਮਹਿਫਲ ਮੁੱਕੀ, ਘਰ ਪਰਤਿਆ, ਕੋਈ ਹੋਸ਼ ਨਹੀਂ ਸੀ ਮੈਨੂੰ। ਰਾਗ ਪੈਰਵੀਂ ਵਿੱਚ ਜੋਗੀ ਮਤ ਜਾ ਮਤ ਜਾ ਗਾਉਂਦਿਆਂ ਉਹਨਾਂ ਜਿਵੇਂ ਬਾਤ ਚੁੱਕਿਆ ਤੇ ਜਿਹੜੇ ਵਿਰਾਗ ਨਾਲ ਜੋਤ ਮੈਂ ਜੋਤ ਮਿਲਾ ਜਾ ਦਾ ਸੱਦ ਮਾਰਿਆ, ਉਹਨਾਂ ਦਾ ਆਪਣਾ ਬੰਨ ਤਰੁੱਟ ਗਿਆ। ਅੱਖਾਂ ਵਿੱਚੋਂ ਹੰਝੂ ਨਿਕਲ ਕੇ ਗੱਲਾਂ ਉੱਤੇ ਵਗ ਟੁਰੀਆਂ। ਉਹਨਾਂ ਨਾਲ ਸਾਰਾ ਪਿੜ ਪਿਆ ਰੋਂਦਾ ਸੀ। ਇਹ ਗਾਣਾ ਸੁਣ ਕੇ ਮੈਨੂੰ ਜਿਵੇਂ ਇੱਕ ਅਜੀਬ ਜਿਹਾ ਸੁੱਖ ਹੋਇਆ। ਬਹੁਤੇ ਗਵਈਆਂ ਨੂੰ ਤੇ ਉਂਝ ਹੀ ਤਾਣ ਮੂੰਹੀਆਂ ਹੋ ਜਾਂਦਾ ਹੈ। ਜਿੰਕਰ ਤਬਲੀਏ ਨਾਲ ਘੁਲਣ ਕੱਢ ਰਲੇ ਹੋਣ। ਪੰਡਿਤ ਓਮਕਾਰ ਨਾਥ ਬਾਜ ਦੀ ਬਾਜ਼ੀਗਰੀ ਵਿਖਾਏ ਬਿਨਾਂ ਸੁਣਵਈਆਂ ਨੂੰ ਮੁੱਠ ਲਿਆ ਸੀ। ਉਹਨਾਂ ਆਪਣੇ ਆਵਾਜ਼ ਦੇ ਜਾਦੂ ਨਾਲ ਆਪਣੇ ਗੁਰੂ ਪੰਡਿਤ ਵਿਸ਼ਨੂੰ ਦਿਗੰਬਰ ਦੀਆਂ ਲੀਹਾਂ ਉੱਤੇ ਟੁਰਦਿਆਂ ਇੱਥੇ ਹੀ ਨਹੀਂ ਪੂਰੀ ਦੁਨੀਆ ਵਿੱਚ ਸਾਡੇ ਸੰਗੀਤ ਨਾਲ ਲੋਕਾਂ ਦਾ ਪਿਆਰ ਵਧਾਇਆ। ਇੱਕ ਗਵਈਏ ਨੂੰ ਗਾਣਾ ਪਕਾਉਣ ਦੇ ਨਾਲ ਨਾਲ ਗਾਣਾ ਵਰਤਾਵਣ ਦੀ ਸੁਰਤ ਹੋਣੀ ਜ਼ਰੂਰੀ। ਸੁਣਵਈਏ ਵੇਖਦੇ ਨੇ ਗਵਈਆ ਕਿੰਕਰ ਰਾਗ ਨੂੰ ਸਹਿਜੇ ਸਹਿਜੇ ਬਣਾਉਂਦਾ, ਉਹਨਾਂ ਨੂੰ ਨਾਲ ਲੈਂਦਾ ਹੋਇਆ ਸੰਗੀਤ ਦੀਆਂ ਚੋਟੀਆਂ 'ਤੇ ਜਾ ਪੜਦਾ। ਪੰਡਿਤ ਹੋਰਾਂ ਨੂੰ ਲੋਕਾਂ ਦੀ ਨਬਜ਼ ਪਛਾਣਨੀ ਆਉਂਦੀ ਸੀ। ਉਹਦੇ ਲੇਖੇ ਹੀ ਉਹ ਫਿਰ ਆਪਣੇ ਗਾਣੇ ਦਾ ਪੇਟਾ ਆਉਣਦੇ ਅਤੇ ਵੱਡੀਆਂ ਵੱਡੀਆਂ ਪੁੱਗਾਂ ਪੁੱਗਦੇ। ਪੱਕੇ ਗਾਣੇ ਵਿੱਚ ਮੁੱਢਲਾ ਦਰਜਾ ਸੁਰਾਂ ਦਾ, ਲਫ਼ਜ਼ ਦੂਜੇ ਦਰਜੇ 'ਤੇ ਆਉਂਦੇ ਨੇ। ਪੰਡਿਤ ਜੀ ਦੋਵਾਂ ਨੂੰ ਸਾਵਿਆਂ ਰੱਖਦੇ। ਉਹ ਅਸਥਾਈ ਅੰਤਰਾ ਪੂਰਾ ਗਾਉਂਦੇ, ਲਫ਼ਜ਼ਾਂ ਦੀ ਸ਼ਕਲ ਪੂਰੀ ਵਿਖਾਉਂਦੇ ਅਤੇ ਸੁਰਾਂ ਨਾਲ ਅਰਥ ਉਗੇੜਦੇ। ਇਹ ਸੁਣਨ ਵਾਲਿਆਂ ਨੂੰ ਬੜਾ ਭਾਉਂਦਾ। ਮੈਂ ਆਪ ਭਾਵ ਗੀਤ ਅਤੇ ਫਿਰ ਪੱਕਾ ਗਾਣਾ ਗਾਉਂਦਿਆਂ ਇਸ ਪੱਖੋਂ ਬੜਾ ਸਾਵਧਾਨ ਰਹਿੰਦਾ ਸਾਂ। ਮੇਰੇ HMB ਵਿੱਚ ਆਉਣ ਤੋਂ ਪਹਿਲੇ ਪੰਡਿਤ ਓਮਕਾਰ ਦੇ ਬਹੁਤ ਸਾਰੇ 78 RPM ਦੇ ਤਵੇ ਕੋਲੰਬੀਆ ਦੇ ਠੱਪੇ ਨਾਲ ਬਾਜ਼ਾਰ 'ਚ ਲੱਭਦੇ ਸਨ। ਉਨੀ ਦਿਨੀ ਕੰਪਨੀ ਇੱਕੋ ਹੀ ਸੀ, ਪਰ ਉਹਦੇ ਤਵੇ ਵੱਖੋ ਵੱਖ ਠੱਪਿਆਂ ਨਾਲ ਬਣਦੇ ਸਨ। HMB ਅਤੇ ਕੋਲੰਬੀਆ ਤੋਂ ਅੱਡ ਟੋਨ ਅਤੇ ਰੀਗਲ 2 ਠੱਪੇ ਹੋਰ ਵੀ ਚੱਲਦੇ ਸਨ। HMV ਦੀ ਗ੍ਰਾਮੋਫੋਨ ਕੰਪਨੀ ਲਿਮਿਟਡ ਦਾ ਠੱਪਾ ਸੀ। HMV ਗ੍ਰਾਮੋਫੋਨ ਕੰਪਨੀ ਲਿਮਿਟਡ ਦਾ ਠੱਪਾ ਸੀ। ਕੋਲੰਬੀਆ ਗ੍ਰਾਮੋਫੋਨ ਕੰਪਨੀ ਲਿਮਿਟਡ ਦਾ ਠੱਪਾ ਸੀ। ਵੇਖਣ ਨੂੰ ਇਹਨਾਂ ਕੰਪਨੀਆਂ ਦੀ ਆਪਸ ਵਿੱਚ ਬੜੀ ਲਾਗਤਬਾਜ਼ੀ ਸੀ, ਪਰ ਵਿੱਚੋਂ ਇਹ ਇੱਕੋ ਸਨ। ਦੋਵੇਂ ਕੰਪਨੀਆਂ ਇੱਕੋ ਅਫਸਰ ਚਲਾਉਂਦੇ ਸਨ। ਰਿਕਾਰਡਿੰਗ ਵੀ ਸਾਰੀ ਇੱਕੋ ਸਟੂਡੀਓ 'ਚ ਹੁੰਦੀ ਸੀ ਅਤੇ ਇੱਕੋ ਫੈਕਟਰੀਆਂ ਹੀ ਤਵੇ ਬਣਾਉਂਦੀਆਂ ਸਨ। ਮਿਥਿਆ ਹੋਇਆ ਸੀ ਇੱਕ ਖਾਸ ਕਲਾਕਾਰ ਦੇ ਜਿੰਨੇ ਵੀ ਰਿਕਾਰਡ ਬਣਨ ਉਹਨਾਂ ਦਾ ਠੱਪਾ ਇੱਕੋ ਰਹੇ। ਠੱਪੇ ਤੋਂ ਮੁਰਾਦ ਮਾਰਕ ਹੈ।
इस करके पंडित ओंकार नाथ के रिकार्डों उत्ते कोलंबिया का ठप्पा ही होंदा सी। मगरों कोलंबिया कंपनी ग्रामोफोन कंपनी च रल गई तो कोलंबिया मार्के वाली बहुत सारी पुरानी रिकार्डिंग HMV ਦੇ ठप्पे नाल कढ़ी जान लग पई। LP रिकार्ड आए तो मैं पंडित ओमकार नाथ नूं बनारस चिट्ठी लिख के LP भराउण लई आखिया। मन गए। बंबई आए तो मिलन गया। कार माइकल रोड ते एक कारोबारीए दे प्राहुणे सन। मैं कदी मिलिया नहीं सा, पर मैं उन्हां बारे कहानियां सुनिया ही सन। कुछ लोग उन्होंने नाटकी गोईया आखते सन। उन्होंने मगरूरे होमन का भी मैनू किसे दसिया सी, इसलिए गया तो कुछ घबरिया आया सा। पर हथ मिलाण मगरों चटापाटी मेरे सारे शक शुबे धोप गए। वो छेती मेरे नाल रवा मराठी च गल्लां करन लग पए। उंज गुजरात दे सन। LP रिकार्डां बारे मैथों ढेर कुछ पुछियो ने। मैं हर गल का खुल के जवाब दिता तां जो कोई वहम न रहे। अगले दिन मुड़ मिलन का आखियो ने। दूजी मिलनी ते रिकार्डिंग कराउण लई मन गया। अगले दिहाड़े मैं उन्होंने स्टूडियो लै गया। उन्हें राग देवगरी, बिलावल जाने बिना प्यारा, राग देवगरी, बिलावल, बन्ना प्यारा ते पैरवीं विच मशहूर भजन जोगी मत जा गमिया। ये रिकार्ड निकलिया तो वह दूजी रिकार्डिंग करवाउण जोगे नहीं सन। उन्हां दी सेहत बिगड़ गई सी। मुड़ के बंबई भी ना आ सके तो फिर अचनचेत ही सदा लई इस दुनिया तो टुर गए। उन्हां दी मौत पिछों मैं उन्हां दे शागिर्दां कोल पईयां फीतेबंदियां जोड़ जाड़ के एक LP बनाया। पर इहदी रिकार्डिंग ढेर हौली सी। तां भी कुछ ना होवन नालों कुछ तो है सी। चलो ये आखियां हाँ तरां तो हो ही जाता है। माँ बोली, नवंबर 96।